ਕੱਲ੍ਹ ਦੀ ਇੱਕ ਵੀਡੀਓ ਬਹੁਤ ਜਿਹੜੀ ਉਹ ਚੱਲ ਰਹੀ ਆ, ਉਸ ਬਾਰੇ ਸਾਡੇ ਕੋਲ ਵੀ ਕਈ ਵਾਰੀ ਘੁੰਮ ਕੇ ਜਿਹੜੀ ਉਹ ਪਹੁੰਚੀ, ਜਿਸ ਦੇ ਵਿੱਚ ਜਗਾਰਾ ਮੂਵਮੈਂਟ ਜਿਨ੍ਹਾਂ ਦੇ ਦੁਆਰਾ ਜਿਹੜਾ ਹੁਣ ਨਿਰਭਉ ਤੇ ਨਿਆਂ ਮਾਰਚ, ਫੀਅਰਲੈਸ ਫॉर ਜਸਟਿਸ ਮਾਰਚ ਸ਼ੁਰੂ ਕੀਤਾ ਗਿਆ ਆ, ਉਸ ਦੇ ਬਾਬਤ ਜਿਹੜੇ ਉਹਨਾਂ ਦੇ ਫਾਊਂਡਰ ਆ ਨੈਣਦੀਪ ਸਿੰਘ ਬਾਰੇ ਜਿਹੜਾ ਗਲਤ ਪ੍ਰਚਾਰ ਆ ਉਹ ਕੀਤਾ ਜਾ ਰਿਹਾ ਸੀਗਾ ਵੀ ਉਹਨਾਂ ਨੂੰ ਹਿੰਦੂ ਫਾਊਂਡੇਸ਼ਨ ਤੋਂ ਕਿਸੇ ਤੋਂ ਜਿਹੜੀ ਆ ਉਹ ਫੰਡਿੰਗ ਜਿਹੜੀ ਉਹ ਮਿਲੀ ਆ। ਜਿਹੜੀ ਹਰਜੋਤ ਸਿੰਘ ਜੀ ਨੇ ਉਸ ਦੇ ਵਿੱਚ ਸਾਡੀ ਜਿਹੜੀ ਵੀਡੀਓ ਨੂੰ ਬੜੀ ਤੋੜ ਮਰੋੜ ਕੇ ਗਲਤ ਤਰੀਕੇ ਦੇ ਨਾਲ ਉਸ ਦੇ ਵਿੱਚ ਪੇਸ਼ ਕੀਤਾ ਗਿਆ। ਸੋ ਉਸ ਦੀ ਕਲੈਰੀਫਿਕੇਸ਼ਨ ਅਸੀਂ ਜਿਹੜੀ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ। ਜੇਮਸ ਅਰਵਾਈਨ ਫਾਊਂਡੇਸ਼ਨ ਅਵਾਰਡ ਲੀਡਰਸ਼ਿਪ ਅਵਾਰਡ ਹੁੰਦਾ ਹੈ ਜੀ। ਇਹ ਟੌਪ ਦਾ ਅਵਾਰਡ ਆ, ਬਹੁਤ ਘੱਟ ਲੋਕਾਂ ਨੂੰ ਜਿਹੜਾ ਇਹ ਅਵਾਰਡ ਮਿਲਦਾ ਆ, ਤੇ ਉਹ ਅਵਾਰਡ ਦੇ ਵਿੱਚ ਜਿਹੜਾ ਉਹ $2.5 ਲੱਖ ਉਸ ਨੂੰ ਮਿਲਿਆ ਸੀ। ਉਸ ਦਾ ਕਿਸੇ ਵੀ ਕੋਈ ਵੀ ਜਿਹੜਾ ਸੋ ਕਾਲਡ ਇਹ ਰਿਊਮਰ ਗਲਤ ਤਰੀਕੇ ਦੇ ਨਾਲ ਫੈਲਾਇਆ ਜਾ ਰਿਹਾ ਆ, ਤੇ ਸਾਡਾ ਜਿਹੜਾ ਨਾਮ ਉਸ ਦੇ ਵਿੱਚ ਲਾ ਕੇ ਜਿਹੜਾ ਕਿਹਾ ਜਾ ਰਿਹਾ ਆ, ਬਾਜ਼ ਆਉਣਾ ਚਾਹੀਦਾ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਕੰਮ ਹੀ ਕੋਈ ਨਹੀਂ ਆ ਹੋਰ ਲੋਕਾਂ ਦੀਆਂ ਲੱਤਾਂ ਖਿੱਚਣ ਤੋਂ ਇਲਾਵਾ। ਆਪ ਅਜੇ ਤੱਕ ਕਦੀ ਕਿਸੇ ਨੇ ਜਿਹਨੇ ਕੋਈ ਅਸਾਰੂ ਕੰਮ ਨਾ ਕੀਤਾ ਹੋਵੇ, ਉਹਨੂੰ ਅਕਸਰ ਇਦਾਂ ਲੱਗਦਾ ਵੀ ਮੈਂ ਕਿਸੇ ਨੂੰ ਢਾਹ ਦੇਵਾਂ, ਕਿਸੇ ਨੂੰ ਥੱਲੇ ਖਿੱਚ ਦੇਵਾਂ। ਪਰ ਦੇਖੋ ਵੀ ਉਸ ਦੇ ਵਿੱਚ ਇੱਕ ਪਾਸੇ ਜਿੱਥੇ ਨਿਰਭਉ ਤੇ ਨਿਆਂ ਮੋਰਚਾ ਜਿਹੜਾ ਆ ਉਹ ਜਗਾਰਾ ਮੂਵਮੈਂਟ ਦੇ ਦੁਆਰਾ ਸ਼ੁਰੂਆਤ ਕੀਤੀ ਗਈ, ਕਮਿਊਨਿਟੀ ਦੇ ਲਈ ਹੈ, ਸਾਰਿਆਂ ਦੇ ਲਈ ਹੈ, ਤਾਂ ਸਾਰਿਆਂ ਨੂੰ ਉਸ ਦੇ ਵਿੱਚ ਉਹਨਾਂ ਦਾ ਸਾਥ ਦੇਣ ਦੀ ਲੋੜ ਆ। ਪਰ ਅਫਸੋਸ ਦੀ ਗੱਲ ਆ ਵੀ ਉੱਥੇ ਉਹਨਾਂ ਦੀਆਂ ਲੱਤਾਂ ਖਿੱਚਣ ਦੀ ਜਿਹੜੀ ਉਹ ਗਲਤ ਅਫਵਾਹਾਂ ਫੈਲਾ ਕੇ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਇਹਨਾਂ ਲੋਕਾਂ ਨੂੰ ਇਸ ਚੀਜ਼ ਤੋਂ ਜਿਹੜਾ ਉਹ ਗੁਰੇਜ਼ ਕਰਨ ਦੀ ਲੋੜ ਆ। ਇਹ ਟਿਕਟੌਕ ਵਾਲੇ ਜੇ ਅਸੀਂ ਤਵਾ ਲਾਉਣ ਲੱਗੇ ਨਾ, ਫਿਰ ਇਹਨਾਂ ਨੂੰ ਰਾਹ ਨਹੀਂ ਲੱਭਣਾ ਹੈਗਾ। ਕੱਲੇ ਤਾਂ ਸਾਡੇ ਕੋਲ ਹਿਸਟਰੀ ਹੈਗੀ ਆ। ਇਹ ਕੁਝ ਦਿਨਾਂ ਤੋਂ, ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬੀ ਰੇਡੀਓ USA ਦੇ ਉਲਟ ਵੀ ਬਕਵਾਸ ਬਹੁਤ ਕਰ ਰਹੇ ਆ। ਜਿਹੜੀ ਆਰਗੇਨਾਈਜੇਸ਼ਨ, ਜਿਹੜੇ ਬੰਦੇ ਕੌਮ ਦੀ ਗੱਲ ਕਰਦੇ ਹੈਗੇ ਆ, ਜੋ ਕੁਝ ਵਾਪਰਿਆ ਹੈਗਾ, ਉਹਨਾਂ ਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰਦੇ ਆ। ਆਪ ਇਹਨਾਂ ਦੇ ਜੋ ਵੀ ਸੋਸ਼ਲ ਮੀਡੀਆ ਅਕਾਊਂਟ ਦੇਖ ਲਓ ਕਿ ਜਿੱਥੇ ਇਹ ਗੱਲ ਹੋਣੀ ਆ, ਹੁਣ ਪਿਛਲੇ 6 ਦਿਨਾਂ ਦਾ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਰੌਲਾ ਪਿਆ ਆ, ਟਰਾਂਸਨੈਸ਼ਨਲ ਰਿਪਰੈਸ਼ਨ ਦਾ 1 ਸਾਲ ਦਾ ਰੌਲਾ ਪਿਆ, ਤੇ ਉਹ ਉੱਥੇ ਇਹਨਾਂ ਦੀ ਜਿਹੜੇ ਚੁੱਪ ਕਰ ਜਾਂਦੇ ਆ। ਹੋਰ ਜਿਹੜੇ ਬਿਨਾਂ ਕਿਸੇ ਗੱਲ ਤੇ ਇਸ਼ੂ ਆ ਉੱਥੇ ਰੌਲਾ ਪਾਉਂਦੇ ਰਹਿੰਦੇ ਆ। ਸੋ ਅਸੀਂ ਇਦਾਂ ਦੇ ਕਿਸੇ ਕੰਟਰੋਵਰਸੀ 'ਚ ਪੈਣਾ ਨਹੀਂ ਚਾਹੁੰਦੇ, ਪਰ ਨਹੀਂ ਤਾਂ ਇਹਨਾਂ ਦੇ ਐਨ ਪੂਰਾ ਐਕਸਪੋਜ਼ ਕਰ ਸਕਦੇ ਆ। ਸੋ ਸਾਡੀਆਂ ਵੀਡੀਓਜ਼ ਨੂੰ ਕੱਟ-ਵੱਢ ਕਰਕੇ ਇੱਕ ਬੰਦੇ ਨੂੰ ਜਿਹੜਾ ਜਿਸ ਨੂੰ $2.5 ਲੱਖ ਦੀ ਗ੍ਰਾਂਟ ਜੇਮਸ ਇਰਵਾਈਨ ਫਾਊਂਡੇਸ਼ਨ ਵੱਲੋਂ ਮਿਲੀ ਹੋਵੇ, ਤੇ ਤੁਸੀਂ ਉਹਨੂੰ ਬਦਨਾਮ ਕਰੋ। ਜਿਹੜੇ ਬੰਦੇ ਨੇ ਇੱਕ ਹਿਸਟੋਰੀਕਲ ਜਿਹੜੀ ਪਰੇਡ ਆਪਾਂ ਕਹਿ ਸਕਦੇ ਆ ਸ਼ੁਰੂ ਕਰਨ ਜਾ ਰਹੇ ਆ, ਜਿਹੜੀ ਸ਼ੁਰੂ ਹੋ ਗਈ ਆ ਬੇਕਰਸਫੀਲਡ ਤੋਂ ਸੈਕਰਾਮੈਂਟੋ ਤਾਈਂ, ਜਿਹੜਾ ਹਿਸਟਰੀ ਵਿੱਚ ਸਾਫ਼ ਤਾਂ ਕੀ ਦੇਣਾ ਵੀ ਤੁਸੀਂ ਲੱਤਾਂ ਖਿੱਚ ਰਹੇ ਆ। ਉਹ ਤੁਸੀਂ ਇਹ ਦੇਖੋ ਵੀ ਭਾਈ ਜਸਵੰਤ ਸਿੰਘ ਖਾਲੜਾ ਪਾਰਕ ਦਾ ਨਾਮ ਬਣਾਉਣ ਦੇ ਵਿੱਚ ਉਹਨਾਂ ਦੀ ਕਿੰਨੀ ਅਹਿਮ ਜਿਹੜਾ ਯੋਗਦਾਨ ਆ। ਜੇ ਕਿਤੇ ਤੁਸੀਂ ਉੱਥੇ ਪਾਰਕ ਵਿੱਚ ਗਏ ਹੋ, ਜਿਹੜੀ ਉੱਥੇ ਤਸਵੀਰਾਂ ਬਣੀਆਂ ਆ, ਜੇ ਤੁਸੀਂ ਆਪਣੇ ਆਪ ਨੂੰ ਵਾਕਿਆ ਹੀ ਖਾਲਿਸਤਾਨ ਦੇ ਨਾਲ ਜੋੜ ਕੇ ਦੇਖਦੇ ਹੋ ਤਾਂ ਤੁਹਾਨੂੰ ਉੱਥੇ ਸੰਤਾਂ ਦਾ ਸਿਲੂਏਟ ਵੀ ਮਿਲੂਗਾ, ਉਹ ਵੀ ਕਿਸ ਤਰੀਕੇ ਦੇ ਨਾਲ ਉਸ ਦੇ ਵਿੱਚ ਐਡ ਕਰਾਇਆ। ਪਰ ਨਹੀਂ, ਆਪਾਂ ਕਦੇ ਜਾਣਾ ਨਹੀਂ। ਤੁਸੀਂ ਮਾੜਾ ਜਿਹਾ ਬੰਦਾ ਉਦਾਂ ਹੀ ਸਰਚ ਕਰ ਲੈਂਦਾ, ਬੰਦੇ ਦਾ ਨਾਂ ਹੀ ਸਰਚ ਕਰ ਲੈਂਦਾ, ਜਿੱਥੋਂ ਮਰਜ਼ੀ ਮੂੰਹ ਚੱਕ ਕੇ ਜਿਹੜਾ ਉਹ ਤੁਸੀਂ ਬੋਲਣ ਲੱਗ ਜਾਂਦੇ ਆ। ਸੋ ਇਹ ਅਕਲ ਨੂੰ ਹੱਥ ਮਾਰਨਾ ਚਾਹੀਦਾ ਆ। ਵੀ ਤੁਸੀਂ ਦੇਖੋ ਵੀ ਉਸ ਟਾਈਮ ਦੇ ਉੱਤੇ ਖਲਲ ਪਾ ਰਹੇ ਆ ਜਦੋਂ ਮੋਦੀ ਦੇ ਨਾਲ ਜੁੜੀਆਂ ਜਿਹੜੀਆਂ ਫਾਊਂਡੇਸ਼ਨਸ ਆ ਉਹਨਾਂ ਦਾ ਪਰਦਾਫਾਸ਼ ਹੋ ਰਿਹਾ, ਤੇ ਉਹਨੂੰ ਢੱਕਣ ਦੀ ਕੋਸ਼ਿਸ਼ ਦੇਖੋ ਕਿੱਦਾਂ ਚੱਲ ਰਹੀ ਆ ਵੀ ਉਹ ਇਹਦੇ ਵਿੱਚ ਲੋਕ ਨਾ ਜੁੜ ਜਾਣ, ਇਸ ਮਾਰਚ ਦੇ ਵਿੱਚ ਲੋਕ ਨਾ ਜੁੜ ਜਾਣ, ਉਹਨਾਂ ਨੂੰ ਸਗੋਂ ਉਹਨਾਂ ਦਾ ਵਿਰੋਧਤਾ ਜਿਹੜੀ ਉਹ ਕਰਵਾਈ ਜਾ ਰਹੀ ਹੈ। ਸੋ ਇਹਨਾਂ ਲੋਕਾਂ ਨੂੰ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਛਾਣਨ ਦੀ ਜਿਹੜੀ ਉਹ ਲੋੜ ਹੈ। ਸੋ ਇੱਥੇ ਇਹ ਵੀ ਜਿਹੜੇ ਭੈਣ ਭਰਾ ਹੈਗੇ ਆ, ਜਿਹੜੇ ਆਜ਼ਾਦੀ ਦੀ ਗੱਲ ਕਰਦੇ ਹੈਗੇ ਆ, ਖਾਲਿਸਤਾਨ ਦੀ ਗੱਲ ਕਰਦੇ ਆ, ਹਿਊਮਨ ਰਾਈਟਸ ਦੀ ਗੱਲ ਕਰਦੇ ਹੈਗੇ ਆ, ਸਿੱਖਾਂ ਦੇ ਧੱਕੇ ਦੀ ਗੱਲ ਕਰਦੇ, ਜੇ ਤੁਸੀਂ ਇਦਾਂ ਦੇ ਬੰਦਿਆਂ ਨੂੰ ਨਾਲ ਰੱਖਿਆ ਨਾ ਤੇ ਤੁਹਾਡਾ ਰੈਪੂਟੇਸ਼ਨ ਵੀ ਖਰਾਬ ਹੁੰਦਾ। ਸੋ ਇਹਨਾਂ ਨੂੰ ਕੱਢ ਕੇ ਬਾਹਰ ਮਾਰੋ, ਨਹੀਂ ਤਾਂ ਵੀ ਤੁਹਾਡਾ ਨਾਂ ਵੀ ਨਾਲੇ ਬਦਨਾਮ ਹੋਣਾ ਜੀ। ਤੇ ਆਪਾਂ ਹੁਣ